अस्सलाम वालेकुम सारे दोस्तों। ਅੱਜ ਅਸੀਂ ਗੱਲਬਾਤ ਕਰਾਂਗੇ ਇਲਾਮਾ ਨਾਸਰ ਮਦਨੀ ਸਾਹਿਬ ਦਾ ਜੋ ਰਾਤ ਇੱਕ ਇਨਸੀਡੈਂਟ ਹੋਇਆ ਹੈ। ਰਾਤ ਤੇ ਨਹੀਂ ਹੋਇਆ, ਕੱਲ ਦੀ ਗੱਲ ਹੈ, ਲੇਕਿਨ ਸਾਡੇ ਕੋਲ ਜਿਹੜੀਆਂ ਨਿਊਜ਼ ਪਹੁੰਚਦੀਆਂ ਹਨ ਉਹ ਰਾਤ ਪਹੁੰਚਦੀਆਂ ਹਨ। ਹੁਣ ਸਭ ਤੋਂ ਪਹਿਲੇ ਅਸੀਂ ਵੇਖਦੇ ਹਾਂ ਕਿ ਇਲਾਮਾ ਨਾਸਰ ਮਦਨੀ ਸਾਹਿਬ ਹਨ ਕੌਣ। ਇਲਾਮਾ ਨਾਸਰ ਮਦਨੀ ਸਾਹਿਬ ਜਿਸ ਤਰ੍ਹਾਂ ਉਹਨਾਂ ਦੇ ਨਾਮ ਤੋਂ ਜ਼ਾਹਿਰ ਹਨ, ਉਹ ਮੌਲਾਨਾ ਹਨ ਔਰ ਆਪਣੇ ਮਜ਼ਹਬ ਦੀ ਤਬਲੀਗ ਕਰਦੇ ਹਨ। लेकिन उन्होंने खासा है कि उन्होंने इस ਜਿਹੜੇ ਆਪਣੇ ਮਜ਼ਹਬ ਦੀ ਤਬਲੀਗ ਕੀਤੀ ਹੈ और प्रीच जो किया है ਉਹਦੇ ਵਿੱਚ ਉਹਨਾਂ ਨੇ ਉਸ ਇਨਸਾਨੀਅਤ ਦੀ ਗੱਲ ਹਮੇਸ਼ਾ ਕੀਤੀ ਹੈ ਜਿਹੜੇ ਇਥੋਂ ਦੇ ਸੂਫੀਆਂ ਤੇ ਗੁਰੂਆਂ ਨੇ ਕੀਤੀ ਹੈ। ਇਲਾਮਾ ਨਾਸਰ ਮਦਨੀ ਸਾਹਿਬ ਨੇ ਹਮੇਸ਼ਾ ਜਿਹੜੀ ਇੱਕ ਰੋਸ਼ਨ ਖਿਆਲੀ ਹੈ, ਇੱਕ ਤਰੱਕੀ ਪਸੰਦੀਦੀ ਦੀ ਸੋਚ ਹੈ, ਉਸ ਨੂੰ ਹਮੇਸ਼ਾ ਪ੍ਰਵਾਨ ਚੜਾਇਆ ਹੈ। ਇਲਾਮਾ ਨਾਸਰ ਮਦਨੀ ਸਾਹਿਬ ਦੀ ਫੈਨ ਫਾਲੋਇੰਗ ਸ਼ਾਇਦ ਕਿਸੇ ਵੀ ਮੌਲਵੀ ਨਾਲੋਂ ਇਸ ਲਈ ਜ਼ਿਆਦਾ ਹੈ ਕਿ ਉਹ ਹਰ ਸਮਾਜੀ ਇਸ਼ੂ ਤੇ ਗੱਲ ਕਰਦੇ ਨੇ। ਇਲਾਮਾ ਨਾਸਰ ਮਦਨੀ ਸਾਹਿਬ ਇਲਾਮਾ ਹੋ ਕੇ ਟਿਕਟਾਕ ਦੇ ਸਟਾਰ ਹਨ। ਇਲਾਮਾ ਨਾਸਰ ਮਦਨੀ ਸਾਹਿਬ ਉਹਨਾਂ ਦੀ ਅਗਰ ਤੁਸੀਂ ਤਕਰੀਰ ਸੁਣੋ ਤੇ ਤੁਸੀਂ ਉਤਨਾ ਹੀ ਹੱਸਦੇ ਹੋ ਜਿਤਨਾ ਤੁਸੀਂ ਅਮਾਨੁੱਲਾ ਦਾ ਥੀਏਟਰ ਵੇਖ ਕੇ ਹੱਸਦੇ ਹੋ। ਇਲਾਮਾ ਨਾਸਰ ਮਦਨੀ ਸਾਹਿਬ ਨੂੰ ਤੁਸੀਂ ਵੇਖ ਕੇ ਉਹਨਾਂ ਨੂੰ ਸੁਣ ਕੇ ਤੁਹਾਡੇ 'ਚ ਇੰਨੀ ਹੀ ਦਾਨਿਸ਼ ਆਉਂਦੀ ਹੈ ਜਿਤਨੀ ਕਿਸੇ PhD ਡਾਕਟਰ ਨਾਲ ਤੁਸੀਂ ਗੱਲਬਾਤ ਕਰਕੇ ਤੇ ਆਪਣੇ ਅੰਦਰ ਦਾਨਿਸ਼ ਜਿਹੜੀ ਹੈ ਇੱਕ ਸਿੱਧੇ ਰਸਤੇ ਤੇ ਆਪਣੇ ਆਪ ਨੂੰ ਵੇਖਦੇ ਹੋ, ਮਹਿਸੂਸ ਕਰਦੇ ਹੋ। ਸੋ ਇਹ सोसाइटी ਨੂੰ ਜਾਣ ਕੇ ਜਾਹਿਲ ਬਣਾਇਆ ਗਿਆ ਔਰ ਇਸ ਨੂੰ ਪਸਤੀ ਵੱਲ ਲਿਜਾਇਆ ਗਿਆ, ਉਹ सोसाइटी ਸ਼ਾਇਦ ਇਲਾਮਾ ਨਾਸਰ ਮਦਨੀ ਸਾਹਿਬ ਦੇ ਲੋਕਾਂ ਨੂੰ ਤਸਲੀਮ ਨਹੀਂ ਕਰਦੀ। ਇਸ ਲਈ ਗਾਹੇ ਬਗਾਹੇ ਜਦੋਂ ਵੀ ਕੋਈ ਨਾਸਰ ਮਦਨੀ ਸਾਹਿਬ ਦੀ ਗੱਲ ਹੋਈ ਉਹਨਾਂ ਦੀ ਮੁਖਾਲਫਤ ਇਸ ਦੇ ਸਾਹਮਣੇ ਆਉਂਦੀ ਰਹੀ, ਲੇਕਿਨ ਇਲਾਮਾ ਸਾਹਿਬ ਨੇ ਉਸ ਦੀ ਕਦੀ ਪਰਵਾਹ ਨਹੀਂ ਕੀਤੀ। ਹੋਇਆ ਇਹ ਕਿ ਪਿਛਲੇ ਦਿਨੋਂ ਜਦੋਂ ਅਸੀਂ ਉਹਨਾਂ ਨੂੰ ਪੰਜਾਬ ਕਲਚਰ ਡੇ ਦੇ ਮੌਕੇ ਤੇ ਜਿਹੜਾ ਪੰਜਾਬ ਦੀ ਤਾਰੀਖ ਦੇ ਵਿੱਚ ਪਹਿਲੀ ਵਾਰੀ ਮਨਾਇਆ ਗਿਆ 14 ਮਾਰਚ ਨੂੰ, ਪਹਿਲੀ ਚੇਤਨ ਨੂੰ, ਉਸ ਤੇ ਇਲਾਮਾ ਨਾਸਰ ਮਦਨੀ ਸਾਹਿਬ ਆਏ, ਜਿੱਥੇ ਇਲਾਮਾ ਨਾਸਰ ਮਦਨੀ ਸਾਹਿਬ ਨੇ 3 ਮੇਨ ਇਸ਼ੂਜ਼ ਤੇ ਗੱਲ ਕੀਤੀ। ਸਭ ਤੋਂ ਪਹਿਲੇ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬੀ ਲੈਂਗੁਏਜ ਹੈ, ਪੰਜਾਬੀ ਲੈਂਗੁਏਜ ਸਾਡੀ ਲੈਂਗੁਏਜ ਹੈ, ਪੰਜਾਬੀ ਲੈਂਗੁਏਜ ਜਾਹਿਲਾਂ ਦੀ ਲੈਂਗੁਏਜ ਨਹੀਂ, ਪੰਜਾਬੀ ਲੈਂਗੁਏਜ ਪੰਜਾਬ ਦੇ 12-13 ਕਰੋੜ ਲੋਕਾਂ ਦੀ ਜ਼ਬਾਨ ਹੈ, ਇਹ ਜਾਹਿਲ ਕਿਵੇਂ ਹੋ ਸਕਦੀ ਹੈ। ਫਿਰ ਉਹਨਾਂ ਨੇ ਉਸ ਤੇ ਉਹ ਵੀ ਰਿਕਾਲ ਕੀਤਾ ਜਿਹੜਾ ਪਿਛਲੇ ਦਿਨੋਂ ਇੱਕ ਇਨਸੀਡੈਂਟ ਇਸਲਾਮਾਬਾਦ ਦੇ ਵਿੱਚ ਆਉਂਦਾ ਹੈ ਔਰ ਇਸਲਾਮਾਬਾਦ ਦੇ ਵਿੱਚ ਜਿਹੜੀ ਖਾਤੂਨ ਹੈ ਉਸਨੇ ਇੱਕ ਪੁਲਿਸ ਅਹਿਲਕਾਰ ਨੂੰ ਪੰਜਾਬੀ ਬੋਲਣ ਤੇ ਜਿਸ ਤਰ੍ਹਾਂ ਦੁਤਕਾਰਿਆ ਔਰ ਆਪਣਾ ਇਤਜਾਜ ਰਿਕਾਰਡ ਕਰਵਾਇਆ। ਸੋ ਇਲਾਮਾ ਨਾਸਰ ਮਦਨੀ ਸਾਹਿਬ ਉਸ ਤੋਂ ਪਹਿਲੇ ਇਸ ਤੇ ਵੀਡੀਓ ਵੀ ਦੇ ਚੁੱਕੇ ਸੀ, ਉਸ ਦਿਨ ਵੀ ਉਹਨਾਂ ਨੇ ਗੱਲ ਕੀਤੀ। ਦੂਸਰਾ ਉਹਨਾਂ ਨੇ ਜਿਸ ਇਸ਼ੂ ਤੇ ਗੱਲ ਕੀਤੀ ਉਹ ਉਹਨਾਂ ਨੇ ਗੱਲ ਕੀਤੀ ਹੈ ਪੰਜਾਬ ਦੀ ਤਕਸੀਮ ਅਸੀਂ ਕਦੇ ਨਹੀਂ ਹੋਣ ਦੇਵਾਂਗੇ। ਕਿਉਂਕਿ ਇਲਾਮਾ ਨਾਸਰ ਮਦਨੀ ਸਾਹਿਬ ਸਿਰਫ ਮੌਲਵੀ ਨਹੀਂ ਹੈ, ਉਹਨੂੰ ਇੱਕ ਗਹਿਰੀ ਨਜ਼ਰ ਰੱਖਦੇ ਨੇ। ਉਹਨਾਂ ਨੂੰ ਪਤਾ ਹੈ ਕਿ ਅਗਰ ਇਹ ਤਕਸੀਮ ਹੋਏਗੀ ਤੇ ਇਸ ਤਕਸੀਮ ਤੇ ਨੁਕਸਾਨ ਕੀ ਹੋਣਗੇ। ਇੱਥੇ ਉਹ ਜਿਹੜੀ 47 ਦੇ ਵੇਲੇ ਵਾਪਰੀ ਸੀ, ਇੱਥੇ ਜਿਹੜੀ ਇੱਕ ਲਹਿਰ ਚੱਲੀ ਵੱਢ ਟੁੱਕ ਦੀ, ਉਸ ਤੋਂ ਬਾਅਦ ਜਿਹੜਾ ਤੇ 15 ਲੱਖ ਬੰਦਾ ਮਾਰਾ ਗਿਆ, ਉਹ ਇਲਾਮਾ ਨਾਸਰ ਮਦਨੀ ਸਾਹਿਬ ਦੀ ਨਜ਼ਰ ਦੇ ਵਿੱਚ। ਇਲਾਮਾ ਮਦਨੀ ਸਾਹਿਬ ਨੇ ਉਸ ਤੇ ਵੀ ਗੱਲ ਕੀਤੀ, ਖੁੱਲ੍ਹ ਕੇ ਗੱਲ ਕੀਤੀ ਕਿ ਸਾਨੂੰ ਪੰਜਾਬ ਦੀ ਤਕਸੀਮ ਜਿਹੜੀ ਹੈ ਉਹ ਨਾ ਮਨਜ਼ੂਰ ਹੈ। ਫਿਰ ਤੀਸਰੇ ਨੰਬਰ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਇਹ ਗੱਲ ਕੀਤੀ ਕਰੋਨਾ ਵਾਇਰਸ ਤੇ। ਕਰੋਨਾ ਵਾਇਰਸ ਨੂੰ ਸਾਨੂੰ, ਮੇਰੇ ਜਿਹੇ ਬੰਦੇ ਨੂੰ ਵੀ ਸ਼ੱਕ ਹੁੰਦਾ ਹੈ ਕਿ 2 ਘੰਟੇ ਦੇ ਅੰਦਰ ਅੰਦਰ ਪਾਕਿਸਤਾਨੀ ਸਟੇਟ ਨੂੰ, ਜਿਸ ਨੂੰ ਸ਼ਾਇਦ ਪਹਿਲੇ ਪਤਾ ਨਹੀਂ ਸੀ, ਇਹਦੇ ਤੇ ਪਾਕਿਸਤਾਨੀ ਸਟੇਟ ਇੰਜੋਏ ਕਰ ਰਹੀ ਸੀ ਕਿ ਕਰੋਨਾ ਵਾਇਰਸ ਫਲਾਂ ਪਹੁੰਚ ਗਿਆ, ਈਰਾਨ ਪਹੁੰਚ ਗਿਆ, ਫਲਾਂ ਪਹੁੰਚ ਗਿਆ ਜਗ੍ਹਾ ਤੇ ਹੈ। ਈਰਾਨ ਦਾ ਬਾਰਡਰ ਪਾਕਿਸਤਾਨ ਦੇ ਨਾਲ ਮਿਲਦਾ ਹੈ, ਚਾਈਨਾ ਦਾ ਬਾਰਡਰ ਪਾਕਿਸਤਾਨ ਦੇ ਨਾਲ ਮਿਲਦਾ ਹੈ। ਇਹ ਇਸ਼ੂ ਇਤਨਾ ਵੱਡਾ ਬਣ ਗਿਆ ਲੇਕਿਨ ਪਾਕਿਸਤਾਨ ਨੂੰ ਕੋਈ ਪਤਾ ਨਹੀਂ ਹੈ। ਲੇਕਿਨ ਉਸ ਦਿਨ ਆਰਮੀ ਚੀਫ ਨੇ ਆਪਣੀ ਕੋਰ ਕਮਾਂਡਰਸ ਦੇ ਨਾਲ ਇੱਕ ਮੀਟਿੰਗ ਕੀਤੀ, ਸਾਰੇ ਜਰਨੈਲਸ ਨੂੰ ਉੱਥੇ ਬੁਲਾਇਆ ਸੀ। ਉਹਦੇ ਵਿੱਚ ਅਚਾਨਕ ਇਹ ਫੈਸਲਾ ਸਾਦਰ ਫਰਮਾ ਦਿੱਤਾ ਜੀ ਕਿ ਕਰੋਨਾ ਵਾਇਰਸ ਆ ਗਿਆ ਹੈ। ਸੋ ਕਰੋਨਾ 2 ਘੰਟੇ ਦੇ ਅੰਦਰ ਅੰਦਰ ਪੂਰਾ ਇੱਕ ਐਸੀ ਪੈਨਿਕ ਕ੍ਰੀਏਟ ਕਰ ਦਿੱਤੀ ਗਈ ਕਿ ਹਰ ਬੰਦੇ ਨੇ ਕਿਹਾ ਅਸੀਂ ਮਾਰੇ ਗਏ ਕਰੋਨਾ ਦੇ ਨਾਲ। ਇਲਾਮਾ ਨਾਸਰ ਮਦਨੀ ਸਾਹਿਬ ਨੇ ਉਸ ਤੇ ਗੱਲ ਕੀਤੀ ਔਰ ਗੱਲ ਕਰਨ ਦਾ ਸਭ ਨੂੰ ਹੱਕ ਹੈ। ਇਹ ਸਟੇਟ ਦੇ ਅੰਦਰ ਹੈ, ਦੁਨੀਆ ਦੇ ਵਿੱਚ ਤੁਸੀਂ ਜਿੱਥੇ ਵੀ ਜਾਓ ਉੱਥੇ ਇਸ ਚੀਜ਼ ਦਾ ਹੱਕ ਹੈ ਕਿ ਉਹ ਗੱਲ ਕਰ ਸਕਦਾ ਹੈ। ਉਹਨਾਂ ਨੇ ਕਰੋਨਾ ਨੂੰ ਇੱਕ ਡਰਾਮਾ ਜਿਹੜਾ ਹੈ ਉਹ ਦੱਸਿਆ ਕਿ ਇੱਕ ਡਰਾਮਾ ਹੈ, ਇਹ ਇਤਨਾ ਇਸ ਹੱਦ ਤੱਕ ਕਿ ਫੈਲਿਆ ਨਹੀਂ ਹੈ ਕਰੋਨਾ, ਇਹ ਇੱਕ ਡਰਾਮਾ ਜਿਹੜਾ ਹੈ ਕ੍ਰੀਏਟ ਕੀਤਾ ਗਿਆ। ਤਾਂ ਤੁਹਾਨੂੰ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ, ਇਸ ਤੇ ਇhtiyat ਕਰੋ। ਇਹਦੇ ਵਿੱਚ ਗਲਤ ਗੱਲ ਕਿਹੜੀ ਹੈ ਕਿ ਉਹ ਤੁਹਾਨੂੰ ਇhtiyat ਕਰਨ ਦਾ ਕਹਿ ਰਹੇ ਹਨ, ਤੁਹਾਨੂੰ ਕਰੋਨਾ ਤੋਂ ਇਸ ਹੱਦ ਤੱਕ ਡਰਨ ਦਾ ਨਹੀਂ ਕਹਿ ਰਹੇ ਕਿ ਬਿਲਕੁਲ ਹੀ ਕਰੋਨਾ ਫੈਲ ਗਿਆ। ਉਹਨਾਂ ਨੇ ਵਾਜ਼ੇ ਕਿਹਾ ਕਿ ਕਰੋਨਾ ਕੋਈ ਨਹੀਂ ਹੈ, ਤੁਸੀਂ ਬਚ ਕੇ ਰਹੋ, ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਿਤਾਓ। ਸੋ ਇਹ 3 ਇਸ਼ੂ ਹਨ। ਚੌਥਾ ਇਸ਼ੂ ਜਿਹੜਾ ਹੈ ਉਹਨਾਂ ਨੇ ਉਹ ਸੋਸਾਇਟੀ ਦੇ ਅੰਦਰ ਵੱਧਦੀ ਹੋਈ ਜਿਹੜੀ ਜਹਾਲਤ ਹੈ ਉਸ ਤੇ ਉਹਨਾਂ ਨੇ ਕਾਰੀ ਜ਼ਰਬ ਲਾਈ ਹੈ। ਉਹਨਾਂ ਨੇ ਜਿਹੜੀ ਫੂਕਾਂ ਵਾਲੀ ਸਰਕਾਰ ਹੈ, ਫੂਕਾਂ ਵਾਲੀ ਸਰਕਾਰ ਜਿਹੜਾ ਅਕਸਰ ਹਰ ਮਰਜ਼ ਦਾ, ਕੈਂਸਰ ਦਾ, ਹਰ ਚੀਜ਼ ਦਾ ਇਲਾਜ ਫੂਕ ਮਾਰ ਕੇ ਕਰ ਦਿੰਦੇ ਨੇ। ਜਿਹੜਾ ਅੱਜ ਇਸ ਵੇਲੇ ਵੀ 21ਵੀਂ ਸਦੀ ਦੇ ਵਿੱਚ ਵੀ ਲੋਕ ਫੂਕੇ ਮਾਰ ਕੇ ਆਪਣੇ ਕੈਂਸਰ ਦਾ ਇਲਾਜ ਕਰਵਾ ਰਹੇ ਨੇ ਤੇ ਇੱਕ ਜਹਾਲਤ ਹੈ, ਅਸੀਂ ਹੋਰ ਉਸ ਨੂੰ ਕੁਝ ਨਹੀਂ ਕਹਿ ਸਕਦੇ।
ਇਹ ਸਾਡੇ ਦੀਨ ਦੇ ਨਾਮ ਤੇ ਜਹਾਲਤ ਹੋਵੇ, ਇਹ ਕਿਸੇ ਹੋਰ ਦੇ ਦੀਨ ਦੇ ਨਾਮ ਤੇ ਜਹਾਲਤ ਹੋਵੇ, ਜਹਾਲਤ ਹੀ ਰਹਿ ਗਈ ਜੋ ਅੱਜ ਦੇ ਸਾਇੰਟੀਫਿਕ ਦੌਰ ਦੇ ਵਿੱਚ, ਅੱਜ ਦੀ ਸਾਇੰਸ ਦੇ ਦੌਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਹਾਲਤ ਕੋਈ ਪ੍ਰਮੋਟ ਕਰਦਾ ਹੈ। ਤੇ ਮੈਂ ਤੇ ਐਪਰੀਸ਼ੀਏਟ ਕਰਨਾ ਇਲਾਮਾ ਨਾਸਰ ਮਦਨੀ ਸਾਹਿਬ ਨੂੰ ਕਿ ਉਹਨਾਂ ਨੇ ਇਲਾਮਾ ਹੁੰਦੇ ਹੋਏ ਉਹ ਇਲਾਮਾ, ਉਹ ਮੌਲਵੀ, ਉਹ ਪੀਰ ਜਿਨ੍ਹਾਂ ਦੀ ਰੋਜ਼ੀ ਰੋਟੀ ਇਸ ਦੇ ਨਾਲ ਜੁੜੀ ਹੋਈ ਹੁੰਦੀ ਹੈ, ਲੇਕਿਨ ਇਲਾਮਾ ਸਾਹਿਬ ਨੇ ਉਸ ਨੂੰ ਨਿੰਦਿਆ ਹੈ, ਉਸ ਜਹਾਲਤ ਨੂੰ ਨਿੰਦਿਆ ਹੈ। ਔਰ ਇਹ ਜਹਾਲਤ ਇਵੇਂ ਹੀ ਨਿੰਦੀ ਗਈ ਹੈ ਜਿਨ੍ਹਾਂ ਬੁਨਿਆਦਾਂ ਤੇ ਬੁੱਲੇ ਸ਼ਾਹ ਨੇ ਨਿੰਦਿਆ ਸੀ ਇਹਨਾਂ ਮਜ਼ਹਬੀ ਲੋਕਾਂ ਨੂੰ। ਸੋ ਜਿਹੜਾ ਚੌਥਾ ਪੁਆਇੰਟ ਹੈ ਉਹ ਹੈ ਜਹਾਲਤ ਤੇ ਜਿਹੜਾ ਬਿਲਕੁਲ ਉਹਨਾਂ ਦਾ ਹਿੱਟ ਕਰਨਾ। ਹੁਣ ਇਹਦੇ ਵਿੱਚੋਂ ਕਿਹੜੀ ਐਸੀ ਚੀਜ਼ ਹੈ ਨਾਸਰ ਮਦਨੀ ਸਾਹਿਬ ਤੇ ਜਿਹੜਾ ਉਹਨਾਂ ਤੇ ਟਾਰਚਰ ਕੀਤਾ ਗਿਆ, ਜਿਸ ਤਰੀਕੇ ਉਹਨਾਂ ਨੂੰ ਅਗਵਾ ਕੀਤਾ ਗਿਆ, ਇੱਕ ਬੈੜਾ ਫੇਲ ਜਿਹੜਾ ਹੈ ਸਾਡੇ ਸਾਹਮਣੇ ਹੋਇਆ ਹੈ। ਅਸੀਂ ਆਪਣੇ ਇਹਨਾਂ ਚੈਨਲਸ ਰਾਹੀਂ ਅਸੀਂ ਇਲਾਮਾ ਨਾਸਰ ਮਦਨੀ ਸਾਹਿਬ ਤੇ ਤਸ਼ੱਦਦ ਦੀ ਉਸ ਨੂੰ ਅਸੀਂ ਨਿੰਦਦੇ ਹਾਂ, ਉਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਐਸੇ ਕੋਈ ਇਹ ਗੱਲ ਕਰਨ ਦਾ ਇਹ ਤਰੀਕਾ ਨਹੀਂ ਹੁੰਦਾ ਕਿ ਤੁਸੀਂ ਕੋਈ ਇਸ ਤਰੀਕੇ ਦੇ ਨਾਲ ਕਿਸੇ ਨੂੰ ਵੀ ਆਪਣੀ ਗੱਲ ਮਨਵਾਣੀ ਹੈ ਤਾਂ ਤੁਸੀਂ ਸਿਰਫ ਵਾਹਿਦ ਰਾਸਤਾ ਉਹ ਤਸ਼ੱਦਦ ਹੀ ਰਹਿ ਗਿਆ। ਸੋ ਇਲਾਮਾ ਨਾਸਰ ਮਦਨੀ ਸਾਹਿਬ ਤੇ ਜਿਹੜਾ ਇੱਕ ਤਸ਼ੱਦਦ ਕੀਤਾ ਗਿਆ, ਅਸੀਂ ਉਸ ਨੂੰ ਭਰਪੂਰ ਤਰੀਕੇ ਨਾਲ ਨਿੰਦਦੇ ਹਾਂ ਔਰ ਅਸੀਂ ਇਸ ਪਾਕਿਸਤਾਨੀ ਸਰਕਾਰ ਤੋਂ, ਪਾਕਿਸਤਾਨੀ ਹਕੂਮਤ ਤੋਂ ਇਹ ਡਿਮਾਂਡ ਕਰਦੇ ਹਾਂ ਕਿ ਇਹ ਜਿਨ੍ਹਾਂ ਲੋਕਾਂ ਨੇ ਇਲਾਮਾ ਸਾਹਿਬ ਤੇ ਤਸ਼ੱਦਦ ਕੀਤਾ ਹੈ ਉਹਨਾਂ ਨੂੰ ਫੌਰਨ ਪਕੜਿਆ ਜਾਵੇ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ, ਤਾਂ ਜੇ ਸੋਸਾਇਟੀ ਦੇ ਅੰਦਰ ਵੱਧਦੀ ਹੋਈ ਜਿਹੜੀ ਤਸ਼ੱਦਦ ਦੀ ਲਹਿਰ ਹੈ ਉਸ ਨੂੰ ਮੁਕਾਇਆ ਜਾਵੇ। ਸਾਨੂੰ ਗੱਲ ਕਰਨੀ ਹੈ, ਸਾਡੇ ਕੋਲ ਗੱਲ ਕਰਨ ਵਾਸਤੇ ਆਪਣਾ ਸਟੇਜ ਮੌਜੂਦ ਹੈ, ਹਰ ਬੰਦਾ ਆਪਣੀ ਗੱਲ ਕਰ ਸਕਦਾ ਹੈ, ਲੇਕਿਨ ਇਹ ਕੋਈ ਤਰੀਕਾ ਨਹੀਂ ਕਿ ਤੁਸੀਂ ਮੁਖਾਲਿਫ ਨੂੰ ਪਕੜੋ, ਉਹਦੇ ਤੇ ਤਸ਼ੱਦਦ ਕਰੋ ਔਰ ਤੁਸੀਂ ਆਪਣੇ ਨਜ਼ਰੀਏ ਨੂੰ ਸੱਚ ਸਾਬਿਤ ਕਰੋ। ਇੱਥੇ ਇੱਕ ਚੀਜ਼ ਵਾਜ਼ਿਹ ਹੁੰਦੀ ਹੈ, ਇਹ ਸੱਚ ਸਾਬਿਤ ਹੁੰਦੀ ਹੈ ਕਿ ਤੁਹਾਡਾ ਨਜ਼ਰੀਆ ਝੂਠਾ ਹੈ, ਤਦੇ ਹੀ ਤੇ ਤੁਹਾਡਾ ਨਜ਼ਰੀਆ ਪਿੱਟ ਰਿਹਾ ਹੈ ਔਰ ਉਸ ਨਜ਼ਰੀਏ ਨੂੰ ਬਚਾਉਣ ਵਾਸਤੇ ਤੁਸੀਂ ਲੋਕਾਂ ਤੇ ਤਸ਼ੱਦਦ ਕਰ ਰਹੇ ਹੋ, ਤੁਸੀਂ ਇਲਾਮਾ ਸਾਹਿਬ ਤੇ ਤਸ਼ੱਦਦ ਕਰ ਰਹੇ ਹੋ ਔਰ ਉਸ ਸ਼ਖਸ ਤੇ ਤਸ਼ੱਦਦ ਕਰ ਰਹੇ ਹੋ ਜਿਸ ਨੂੰ ਇਸ ਤੋਂ ਪਾਕਿਸਤਾਨੀ ਪੰਜਾਬ ਦੇ ਲੋਕ ਨਾ ਸਿਰਫ ਚਾਹੁੰਦੇ ਹਨ, ਬਾਕੀ ਪਾਕਿਸਤਾਨੀ ਨਾ ਸਿਰਫ ਚਾਹੁੰਦੇ ਹਨ, ਪੂਰੀ ਇੰਡੀਆ ਦੇ ਵਿੱਚ ਜਿਤਨੇ ਲੋਕ ਬੈਠੇ ਜਿਹੜੇ ਪੰਜਾਬੀ ਸਮਝਦੇ ਹਨ ਉਹ ਇਲਾਮਾ ਸਾਹਿਬ ਦੇ ਫੈਨ ਹਨ ਔਰ ਇਹ ਕਰੋੜਾਂ ਲੋਕਾਂ, ਅਰਬਾਂ ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ। ਇਹਨੂੰ ਅਗਰ ਕੋਈ ਮੌਲਵੀ, ਕੋਈ ਹੋਰ ਇੱਥੋਂ ਕੋਈ ਰਿਆਸਤ ਦਾ ਗੁੰਡਾ ਇਸ ਤਰੀਕੇ ਨਾਲ ਚੁੱਪ ਕਰਾਏਗਾ ਤੇ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ। ਅਸੀਂ ਇਲਾਮਾ ਸਾਹਿਬ ਦੇ ਅੱਜ ਵੀ ਨਾਲ ਖੜੇ ਹਾਂ, ਅਸੀਂ ਕੱਲ ਵੀ ਨਾਲ ਖੜੇ ਹੋਵਾਂਗੇ ਔਰ ਜਿੱਥੇ ਹੱਕ ਸੱਚ ਦੀ ਆਵਾਜ਼ ਹੋਏਗੀ ਉਸ ਆਵਾਜ਼ ਨੂੰ ਅਸੀਂ ਪ੍ਰਮੋਟ ਕਰਕੇ ਰਵਾਂਗੇ।